ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੌਨ ਬੋਲਟਨ ਉਹਨਾਂ ਨੇ ਨਾਟ ਗਿਲਟੀ ਜਿਹੜਾ ਆ ਪਲੀਆ ਕੀਤਾ ਹੈਗਾ ਆ। ਉਹਨਾਂ ਨੇ ਜੋ ਚਾਰजेस ਲਾਏ ਗਏ ਆ ਵੀ ਮਿਸਹੈਂਡਲਿੰਗ ਆਫ ਕਲਾਸੀਫਾਈਡ ਇਨਫੋਰਮੇਸ਼ਨ। ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਰਹੇ ਆ, ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਆ ਹਾਜ਼ਰੀ ਕੀਤੀ ਹੈਗੀ ਆ ਤੇ ਉਹਨਾਂ ਦੇ ਉੱਤੇ ਜਿਹੜੇ ਫੈਡਰਲ ਚਾਰजेस ਆ ਐਸਪੀਓਨਾਜ ਦੇ ਇਹ ਜਿਹੜੇ ਲਾਏ ਗਏ ਹੈਗੇ ਆ। ਫੈਡਰਲ ਗ੍ਰੈਂਡ ਜੂਰੀ ਜਿਹੜੀ ਆ ਮੈਰੀਲੈਂਡ ਦੇ ਵਿੱਚ ਲਾਏ ਨਹੀਂ ਗਏ, ਚਾਰਜ ਕੀਤਾ ਉਹਨਾਂ ਨੇ ਬੋਲਟਨ ਉਹਨਾਂ ਨੂੰ ਵੀਰਵਾਰ ਨੂੰ 8 ਕਾਊਂਟ ਆਫ ਟਰਾਂਸਮਿਸ਼ਨ ਆਫ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ ਤੇ 10 ਕਾਊਂਟ ਜਿਹੜੇ ਆ ਅਨਲਾਫੁਲ ਰਿਟੈਂਸ਼ਨ ਆਫ ਦੈਟ ਇਨਫੋਰਮੇਸ਼ਨ। 10 ਸਾਲਾਂ ਦੀ ਸਜ਼ਾ ਹੋ ਸਕਦੀ ਆ, $2.5 ਲੱਖ ਪਰ ਕਾਊਂਟ ਜਿਹੜਾ ਉਹਨਾਂ ਨੂੰ ਫਾਈਨ ਹੋ ਸਕਦਾ ਤੇ 3 ਸਾਲਾਂ ਦੀ ਸਪੈਸ਼ਲ ਰਿਲੀਜ਼ ਹੋ ਸਕਦੀ ਹੈਗੀ ਆ। ਪ੍ਰੋਸੀਕਿਊਟਰਸ ਨੇ ਇਹ ਅਲੈਜ ਕੀਤਾ ਵੀ ਜਿਹੜੇ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਉਹਨਾਂ ਨੇ ਡਿਫੈਂਸ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਪਰਸਨਲ ਈਮੇਲ ਦੇ ਉੱਤੇ ਜਿਹੜੀ ਆ ਟਰਾਂਸਮਿਟ ਕੀਤੀ ਤੇ ਉਹ ਜਿਹੜੇ ਮੈਸੇजेस ਆ ਉਹ ਉਹਨਾਂ ਨੇ ਕਈ ਆਪਣੇ ਜਿਹੜੇ ਕੁਝ ਰਿਲੇਟਿਵ ਆ ਉਹਨਾਂ ਦੇ ਨਾਲ ਸ਼ੇਅਰ ਕੀਤੇ ਹੈਗੇ ਆ। ਤੇ ਜਿਹਦੇ ਨਾਲ ਕਹਿੰਦੇ ਪਈ ਇੰਟੈਲੀਜੈਂਸ ਦੀ ਜਿਹੜੀ ਇਨਫੋਰਮੇਸ਼ਨ ਬਾਹਰ ਗਈ ਆ ਤੇ ਫਿਊਚਰ ਅਟੈਕ ਹੋ ਸਕਦੇ ਸੀ ਫੋਰਨ ਐਡਵਰਸਰੀਜ਼ ਵੱਲੋਂ ਤੇ ਫੋਰਨ ਪਾਲਿਸੀ ਰਿਲੇਸ਼ਨ ਦੇ ਉੱਤੇ ਇਹਦਾ ਜਿਹੜਾ ਕਾਫੀ ਜ਼ਿਆਦਾ ਅਸਰ ਪੈ ਸਕਦਾ ਸੀਗਾ। ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਬੁਲਟਨ ਹੋਣਾ ਨੇ ਇਲੀਗਲੀ ਉਹ ਡਾਕੂਮੈਂਟਸ ਨੂੰ ਆਪਣੇ ਕੋਲ ਰੱਖਿਆ ਜੋ ਕਿ ਨੈਸ਼ਨਲ ਡਿਫੈਂਸ ਦੀ ਇਨਫੋਰਮੇਸ਼ਨ ਸੀ, ਆਪਣੇ ਹੀ ਘਰ ਦੇ ਵਿੱਚ ਰੱਖਿਆ ਤੇ ਇਹਦੇ ਵਿੱਚ ਜਿਹੜੀ ਇੰਟੈਲੀਜੈਂਸ ਸੀਗੀ ਖਾਸ ਕਰਕੇ ਜਿਹੜੇ ਐਡਵਰਸਰੀ ਲੀਡਰਸ ਆ ਉਹਨਾਂ ਦੇ ਬਾਰੇ ਕਾਫੀ ਕੁਝ ਸੀਗਾ। ਬੋਲਟਨ ਨੇ ਡਿਨਾਈ ਕੀਤਾ ਵੀ ਕਿਸੇ ਤਰ੍ਹਾਂ ਦੀ ਮੈਂ ਕੋਈ ਇਹਦੇ ਤੇ ਗਲਤੀ ਨਹੀਂ ਕੀਤੀ ਹੈਗੀ, ਇਹ ਪੋਲੀਟੀਕਲੀ ਮੋਟੀਵੇਟਡ ਚਾਰजेस ਹੈਗੇ ਆ ਕਿਉਂਕਿ ਮੈਂ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਕਾਫੀ ਪਿਛਲੇ ਸਮੇਂ ਤੋਂ ਬੋਲਦਾ ਰਹਿਣਾ ਆ। ਇਸ ਕਰਕੇ ਜਿਹੜਾ ਆ ਮੇਰੇ ਪਿੱਛੇ ਜਿਹੜੀ ਜਸਟਿਸ ਡਿਪਾਰਟਮੈਂਟ ਪਈ ਹੋਈ ਹੈਗੀ ਆ ਤੇ ਕਹਿੰਦੇ ਭਈ ਹੁਣ ਮੈਂ ਇੱਕ ਤਰ੍ਹਾਂ ਦੇ ਨਾਲ ਲੇਟੈਸਟ ਟਾਰਗੇਟ ਹੈਗਾ ਜਸਟਿਸ ਡਿਪਾਰਟਮੈਂਟ ਦਾ। ਹੋਰ ਵੀ ਜਿਹੜੇ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਵੀ FBI ਦੇ ਸਾਬਕਾ ਜਿਹੜੇ ਡਾਇਰੈਕਟਰ ਆ ਉਹਨਾਂ ਨੂੰ ਵੀ ਜਿਹੜਾ ਆ ਇੰਡਾਈਟ ਕੀਤਾ ਗਿਆ ਸੀ। ਜੀ ਹੁਣ ਦੇਖੋ ਹਰਜੋਤ ਸਿੰਘ ਜੀ, ਕਿੱਡੀ ਇਹ ਜਿਹੜੀ ਗੱਲ ਆ ਦੋ ਤਰੀਕੇ ਦਾ ਜਿਹੜਾ ਆਪਾਂ ਨੂੰ ਜਸਟਿਸ ਹਮੇਸ਼ਾ ਹੀ ਦਿਸਦਾ ਆ। ਜਦੋਂ ਬਾਈਡਨ ਹੁਣਾਂ ਦੇ ਕੋਲੋਂ ਤੇ ਟਰੰਪ ਹੁਣਾਂ ਦੇ ਕੋਲੋਂ ਨੈਸ਼ਨਲ ਸਿਕਿਉਰਿਟੀ ਦਸਤਾਵੇਜ਼ ਫੜੇ ਗਏ ਤਾਂ ਉਹ ਤਾਂ ਦੁੱਧ ਤੋਤੇ ਹੋ ਜਾਂਦੇ ਆ ਝੱਟ ਰਾਸ਼ਟਰਪਤੀ ਤੇ ਇਹਨਾਂ ਨੂੰ ਜਿਹੜਾ ਹੁੜਕ ਕੇ ਡਾਲਿਆ ਗਿਆ ਕਿਉਂਕਿ ਹੁਣ ਲੇਟਲੀ ਕੀ ਹੋਇਆ ਨਾ ਵੀ ਜੌਨ ਬੋਲਟਨ ਟਰੰਪ ਹੁਣਾਂ ਦਾ ਨੈਵਰ ਟਰੰਪਰ ਜਿਹੜਾ ਉਹ ਬਣ ਗਿਆ ਤੇ ਉਹਦੇ ਕਰਕੇ ਹੁਣ ਖਾਮਿਆਜ਼ਾ ਜਿੱਦਾਂ ਤੁਸੀਂ ਕੌਮੀ ਦਾ ਵੀ ਨਾਮ ਲਿਆ ਵੀ ਉਹਨਾਂ ਸਾਰਿਆਂ ਦੇ ਉੱਤੇ ਗਾਜ ਜਿਹੜੀ ਆ ਉਹ ਡਿੱਗ ਰਹੀ ਆ। ਸੋ ਇੱਕ ਉਸ ਪਾਸੇ ਵੱਲ ਨੂੰ ਮਾਹੌਲ ਜਿਹੜਾ ਬਣ ਰਿਹਾ ਵੀ ਆਪਣੀ ਆਪੋਜੀਸ਼ਨ ਨੂੰ ਜਾਂ ਡੱਕ ਦੋ ਜਾਂ ਦੱਬ ਦੋ, ਵੀ ਉਹ ਉਦਾਂ ਦੀ ਜਿਹੜੀ ਹਾਲਾਤ ਆ ਉਹ ਇਸ ਟਾਈਮ ਬਣ ਰਹੇ ਆ। ਪਹਿਲਾਂ ਇਹੀ ਦੋਸ਼ ਜਿਹੜੀ ਹੁਣ ਮੌਜੂਦਾ ਸੱਤਾਧਾਰੀ ਆ ਉਹ ਪਿਛਲਿਆਂ ਦੇ ਉੱਤੇ ਜਿਹੜੇ ਲਾਉਂਦੇ ਰਹੇ, ਕਹਿੰਦੇ ਵੀ ਤੁਸੀਂ ਡਿਪਾਰਟਮੈਂਟ ਆਫ ਜਸਟਿਸ ਨੂੰ ਇੱਕ ਹਿਸਾਬ ਦੇ ਨਾਲ ਵੈਪਨਾਈਜ਼ ਕਰਕੇ ਸਾਡੇ ਉਲਟ ਵਰਤਿਆ ਤੇ ਹੁਣ ਆਪ ਵੀ ਉਹੀ ਕੁਛ ਜਿਹੜਾ ਆ ਉਹ ਲੋਕਾਂ ਦੀਆਂ ਨਜ਼ਰਾਂ 'ਚ ਇਹ ਕਰ ਰਹੇ ਹੈਗੇ।